ਜੀ ਪਲੀਜ਼ ਤੁਸੀਂ ਜਾਰੀ ਕਰੋ। ਬਾਬਾ ਫਰੀਦ ਦੀ ਜਿਹੜੀ ਵੈਸੇ ਜੀ ਤਕਰੀਬਨ ਮੇਰਾ 150 ਦੇ ਕਰੀਬ ਸ਼ਲੋਕ ਜਿਹੜੇ ਨੇ, ਦੋਹੇ ਜਿਹੜੇ ਨੇ, ਹਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹੜਾ ਸਿੱਖਾਂ ਦਾ ਗੁਰੂ ਗ੍ਰੰਥ ਹੈ, ਉਹਦੇ ਵਿੱਚ ਇਹ ਇਨਕਾਰਪੋਰੇਟਡ ਨੇ। ਔਰ ਉਹਦੇ ਵਿੱਚ ਇਹ ਨਹੀਂ ਹੈ, ਬਿਲਕੁਲ ਉਹਦੇ ਵਿੱਚ ਉਹ ਨਹੀਂ ਹੈਗਾ, ਕਿਉਂਕਿ ਸਿਲੈਕਸ਼ਨ ਉਹਨਾਂ ਨੇ ਕਰਕੇ ਬਿਲਕੁਲ ਐਡਿਟ ਕਰਕੇ। ਪਰ ਉਹਦੇ 'ਚ ਇੱਕ ਸ਼ਲੋਕ ਹੈਗਾ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ। ਜੀ ਪਲੀਜ਼। ਇਹ ਮੈਨੂੰ ਥੋੜਾ ਯਾਦ ਕਰਨ ਦਿਓ, ਥੋੜਾ ਦਿਮਾਗ ਨੂੰ ਖਰੋਚ ਕੇ। ਉਹ ਇਹ ਹੈਗਾ ਕਿ ਸ਼ੱਕਰ ਖੰਡ ਨਿਵਾਤ ਗੁੜ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਇਹ ਸ਼ਲੋਕ ਦੀ ਜਿਹੜੀ ਬੈਕਗਰਾਉਂਡ ਹੈ, ਕਹਾਣੀ ਇਹਦੇ ਪਿੱਛੇ ਹੈ, ਉਹ ਹੈ ਕਿ ਬਾਬੇ ਫਰੀਦ ਦੀ ਜਿਹੜੀ ਮਾਤਾ ਸੀ, ਉਹ ਰੋਜ਼ ਕੁਰਾਨ ਸ਼ਰੀਫ ਦੇ ਥੱਲੇ ਕਦੀ ਰੱਖ ਦਿੰਦੀ ਸੀ ਸ਼ਹਿਦ, ਕਦੀ ਸ਼ੱਕਰ, ਕਦੀ ਖੰਡ, ਕਦੀ ਮਾਖਿਓਂ, ਕਦੀ ਦੁੱਧ, ਕਿ ਤੂੰ ਨਮਾਜ਼ ਕਰ ਬੇਟਾ, ਆਇਤਾਂ ਪੜ੍ਹ, ਤੇ ਅੱਲਾ ਖੁਸ਼ ਹੋ ਕੇ ਤੈਨੂੰ ਕੋਈ ਨਾ ਕੁਝ ਮਿੱਠੀ ਚੀਜ਼ ਦੇਗਾ। ਬਚਪਨ 'ਚੋਂ ਲਾਗ ਲੱਗ ਗਈ, ਤੇ ਜਦੋਂ ਲਾਗ ਲੱਗ ਗਈ ਤੇ ਪ੍ਰਮਾਤਮਾ ਨਾਲ ਇੱਕਮਿਕ ਹੋ ਗਿਆ, ਫਿਰ ਉਹ ਕਹਿੰਦਾ ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਫਿਰ ਉਹ ਮੁਤਾਜ ਨਹੀਂ ਸੀ ਰਹਿ ਗਿਆ ਇਹਨਾਂ ਗੱਲਾਂ ਦਾ। ਜੀ ਬਿਲਕੁਲ। ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਸੋ ਇਹ ਜਿਹੜੀਆਂ ਗੱਲਾਂ ਨੇ ਜੀ ਸਾਰੀਆਂ ਇਹਦੇ 'ਚ, ਤੁਸੀਂ ਨਾ ਇੱਕ ਗਿਣ ਲਵੋ, ਇਹ ਪੈਦਾ ਕਰਨ ਵਾਲਾ ਕਿਸਾਨ ਹੈ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ, ਇਹ ਸਾਰਾ ਕਿਸਾਨ ਦੇ ਉੱਥੋਂ ਆ ਰਿਹਾ ਹੈ। ਸ਼ਹਿਰੀ ਮੱਝਾਂ ਨਹੀਂ ਰੱਖਦਾ, ਜੱਟ ਮੱਝਾਂ ਰੱਖਦਾ, ਧਾਰ ਕੱਢਦਾ, ਸ਼ਹਿਰ 'ਚ ਪਹੁੰਚਾਉਂਦਾ ਹੈ ਵੇਚਣ ਲਈ। ਤੇ ਇਹ ਸ਼ਾਹਰ ਆ ਗਿਆ ਜੀ। ਜੇ ਕਿਸਾਨ ਬੰਦ ਕਰ ਦੇਵੇ ਤੇ ਸਾਰਾ ਮੁਲਕ ਭੁੱਖਮਰੀ 'ਚ ਮਰ ਜਾਏਗਾ। ਔਰ ਇੱਥੇ ਮੈਂ ਇੱਕ ਗੁਜ਼ਾਰਿਸ਼ ਕਰਾਂ, ਇੰਡੀਆ 'ਚ ਗ੍ਰੀਨ ਰੈਵੋਲੂਸ਼ਨ ਆਇਆ, ਮੰਨੀ ਕਿ ਯਾਦ ਕਿਹੜੇ ਸਾਲ 'ਚ ਆਇਆ? 60 ਦੇ ਦਹਾਕੇ ਦੇ ਵਿੱਚ ਆਇਆ। ਹਾਂ 60s ਵਿੱਚ ਆਇਆ ਜੀ, ਪਰ ਮੈਨੂੰ ਐਗਜ਼ੈਕਟ ਨਹੀਂ ਸਾਲ ਯਾਦ। ਜਦੋਂ ਰੈਵੋਲੂਸ਼ਨ ਨਹੀਂ ਆਇਆ, ਉਸ ਤੋਂ ਪਹਿਲਾਂ ਭਾਰਤ ਅਮਰੀਕਾ ਤੋਂ ਕਣਕ ਮੰਗਵਾਉਂਦਾ ਹੁੰਦਾ ਸੀ। ਉਹਦਾ ਆਟਾ ਲਾਲ ਹੁੰਦਾ ਸੀ, ਅਸੀਂ ਬਚਪਨ 'ਚ ਖਾਂਦੇ ਰਹੇ ਹਾਂ। ਉਹ ਆਟਾ ਸੀ ਜਿਹੜਾ ਕਿ ਉਹ ਅਮਰੀਕਾ ਵਾਲੇ ਆਪਣੀਆਂ ਗਊਆਂ ਮੱਝਾਂ ਨੂੰ ਪਾਉਂਦੇ ਸਨ, ਤੇ ਵਾਧੂ ਸਾਨੂੰ ਭੇਜ ਦਿੰਦੇ ਸੀ। ਸਾਡੇ ਸੰਘੋਂ ਨਹੀਂ ਸੀ ਲੰਘਦਾ, ਪਰ ਬੇਵਸੀ 'ਚ ਖਾਣਾ ਪੈਂਦਾ ਸੀ। ਪਰ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਹੈ, ਸਾਨੂੰ ਉਹਨਾਂ ਮੁਲਕਾਂ ਵਿੱਚੋਂ ਅਨਾਜ ਮੰਗਵਾਉਣਾ ਕਿਤੇ ਪਾਸੇ ਰਿਹਾ, ਅਸੀਂ ਬਾਹਰਲੇ ਮੁਲਕਾਂ ਨੂੰ ਐਕਸਪੋਰਟ ਕਰਨ ਲੱਗ ਪਏ ਸਾਂ। ਔਰ ਜਿਹੜਾ ਅਨਾਜ ਐਕਸਪੋਰਟ ਹੁੰਦਾ ਸੀ, ਉਹ ਸਾਰਾ ਪੰਜਾਬ ਦੇ ਸਿਰ ਤੇ ਹੁੰਦਾ ਸੀ। ਡੈਫੀਨਿਟਲੀ ਸਾਰੇ ਭਾਰਤ ਨੂੰ ਪੰਜਾਬ ਦਾ ਕਿਸਾਨ ਅਨਾਜ ਖਵਾਉਂਦਾ ਸੀ। ਅੱਜ ਉਹ ਪੰਜਾਬ ਨੂੰ ਮੋਦੀ ਸਰਕਾਰ ਨੇ ਸੁੱਕਣੇ ਪਾਇਆ ਹੋਇਆ, ਔਰ 300 ਤੋਂ ਵੱਧ ਮੌਤਾਂ ਰਜ਼ਾ ਸਾਹਿਬ ਹੋ ਗਈਆਂ। ਔਰ ਅਫਸੋਸ ਇਹ ਹੈ ਕਿ 300 ਮੌਤਾਂ ਦੇ ਉੱਤੇ ਮੋਦੀ ਦਾ ਇੱਕ ਅਥਰੂ ਨਹੀਂ ਵਗਿਆ। ਪਾਰਲੀਮੈਂਟ ਵਿੱਚ ਇੱਕ ਉਹਨੇ ਅਫਸੋਸ ਦਾ ਨਾਂ ਨਹੀਂ ਲਿਆ। 2 ਮਿੰਟ ਦਾ ਇਹ ਜਿਹੜਾ ਹੁੰਦਾ, ਕਹਿੰਦੇ ਨੇ, ਚੁੱਪ ਕਰਕੇ ਉਹਨਾਂ ਨੂੰ ਹੋਮੇਜ ਨਹੀਂ ਦਿੱਤੀ। ਇਹ ਹਾਲ ਹੈ ਜੀ। ਉਹਨੇ ਹਾਲੋ ਬੇਹਾਲ ਕੀਤੇ ਹੋਏ ਨੇ। ਪਰ ਜਿਹੜਾ ਪੰਜਾਬੀ ਕਿਸਾਨ ਹੈ, ਉਹ ਬਹੁਤ ਇਨ ਹਾਈ ਸਪਿਰਿਟਸ ਹੈ। ਜੇ ਤੁਸੀਂ YouTube ਤੇ ਅੱਜ ਵੀ ਦੇਖੋ, ਉਹਨਾਂ ਦੀਆਂ ਸਟੋਰੀਜ਼, 80 ਸਾਲ ਤੋਂ 85 ਸਾਲ ਦੇ ਬੁੱਢੇ ਬੈਠੇ ਨੇ, 10 ਸਾਲ ਦਾ ਬੱਚਾ ਬੈਠਾ ਹੋਇਆ ਹੈ, 14-15 ਸਾਲਾਂ ਦੀਆਂ ਕੁੜੀਆਂ ਬੈਠੀਆਂ ਨੇ। ਉਹਨਾਂ ਨੂੰ ਪੁੱਛੋ, ਅਸੀਂ ਨਹੀਂ ਜਾਣਾ ਉਹਨਾਂ ਚਿਰ ਜਿੰਨਾ ਚਿਰ ਮੋਰਚਾ ਅਸੀਂ ਇਹ ਜਿੱਤ ਕੇ ਨਹੀਂ ਵਾਪਸ ਜਾਂਦੇ। ਸਾਲ ਲੱਗਦੇ ਵਿੱਚ 6 ਮਹੀਨੇ। ਅੱਛਾ, ਜਿਹੜਾ 26 ਫਰਵਰੀ ਦਾ ਜਿਹੜਾ ਦਿੱਲੀ ਦੇ ਆਸੇ ਪਾਸੇ ਜਨਵਰੀ ਜੀ, ਅੱਛਾ ਸੌਰੀ 26 ਜਨਵਰੀ ਦੇ ਵਿੱਚ
ਜੀ ਹਾਂ ਉਸ ਤੋਂ ਬਾਅਦ ਜਿਹੜੀ ਕਿਸਾਨਾਂ ਦੇ ਅੰਦਰ ਹੀ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਔਰ ਜਿਹੜੀ ਕਿਸਾਨਾਂ ਦੀ ਤਾਕਤ ਸੀ, ਉਹਨਾਂ ਦਾ ਕੋਈ ਏਜੰਡਾ ਹੋਰ ਤਾਂ ਨਹੀਂ ਸੀ, ਲੱਖਾ ਸਿਧਾਣਾ ਸੀ, ਜਿਹੜਾ ਪੂਰੇ ਪੰਜਾਬ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਮੁਤਲਕ ਕਰ ਰਿਹਾ ਸੀ, ਉਹਨਾਂ ਨੂੰ ਅੱਗੇ ਨਾਲ ਜੋੜ ਰਿਹਾ ਸੀ। ਇਸੇ ਤਰੀਕੇ ਦੀਪ ਸਿੱਧੂ ਸੀ, ਜਿਹੜੇ ਫਿਲਮ ਇੰਡਸਟਰੀ ਔਰ ਜਿਤਨੇ ਗਾਇਕ ਸੀ, ਇਹਦੇ ਅੰਦਰ ਜਿਤਨੇ ਅਸੀਂ ਗੀਤਾਂ ਦਾ ਜ਼ਿਕਰ ਕਰ ਰਹੇ ਹਾਂ, ਜਾਂ ਕਿ ਅਸੀਂ ਉਸ ਤੋਂ ਇਲਾਵਾ ਜਿਤਨੇ ਸਿੰਗਰ ਦੇ ਵਿੱਚ ਐਡ ਹੁੰਦੇ ਨੇ, ਅਦਾਕਾਰ ਐਡ ਹੁੰਦੇ ਨੇ, ਉਹ ਤਾਂ ਸਾਰੇ ਦੀਪ ਸਿੱਧੂ ਕਰ ਰਹੀ ਸੀ। ਲੋਕਾਂ ਨੂੰ ਜਿਹੜੀ ਨੌਜਵਾਨ ਲੋਕ ਸਨ, ਉਹਨਾਂ ਨੂੰ ਲੱਖਾ ਸਿਧਾਣਾ ਲੈ ਕੇ ਆ ਰਿਹਾ ਸੀ। ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ, ਉਹਨਾਂ ਨੂੰ ਕਿ ਇਹਨਾਂ ਤੋਂ ਥੋੜਾ ਜਿਹਾ ਖਤਰਾ ਸੀ, ਇਹਨਾਂ ਦੋਨਾਂ ਨੌਜਵਾਨ ਕਿ ਕਿਤੇ ਇਹ ਲੀਡ ਨਾ ਕਰ ਜਾਣ, ਸਾਡੇ ਤੋਂ ਸਾਡੀ ਜਿਹੜੀ ਤਾਕਤ ਹੈ ਉਹ ਨਾ ਛੀਨ ਕੇ ਲੈ ਜਾਣ। ਇਹੀ ਵਜ੍ਹਾ ਹੋਇਆ ਕਿ ਉਹਨਾਂ ਨੇ ਜਿਹੜਾ ਉਸ ਦਿਨ ਉਹ 26 ਜਨਵਰੀ ਵਾਲੇ ਦਿਨ ਦਾ ਹੁੰਦਾ ਹੈ, ਉੱਥੇ ਝੰਡੇ ਲਾਉਣ ਦਾ, ਨਿਸ਼ਾਨ ਸਾਹਿਬ ਲਾਉਣ ਦਾ, ਦਿੱਲੀ ਦੇ ਵਿੱਚ ਕੁਛ ਤੇ ਉਹਦੇ ਕਰਕੇ ਤੇ ਉਸ ਨੂੰ ਦੀਪ ਸਿੱਧੂ ਨੂੰ ਜੇਲ੍ਹ ਕਰਵਾ ਦਿੱਤੀ ਗਈ। ਲੱਖਾ ਸਿਧਾਣਾ ਤੇ ਹੁਣ ਵੀ ਉਹਦੇ ਵੀ ਸਿਰ ਤੇ ਕੋਈ ਨਾਮ ਰੱਖਿਆ ਹੈ ਕਿ ਜਿਹੜਾ ਉਹਨੂੰ ਪਕੜੇਗਾ, ਉਹਨੂੰ ਇਨਾਮ ਦਿੱਤਾ ਜਾਏਗਾ। ਬਾਕੀ ਹੁਣ ਕੱਲੀਆਂ ਕਿਸਾਨ ਜਥੇਬੰਦੀਆਂ ਨੇ, ਅਸੀਂ ਕਹਿੰਦੇ ਹਾਂ ਕਿ ਬੜੀਆਂ ਮਜ਼ਬੂਤ ਬੈਠੀਆਂ, ਸੈਲੂਟ ਹੈ ਉਹਨਾਂ ਨੂੰ ਕਿ ਉਹਨਾਂ ਨੂੰ ਅਜੇ ਤੱਕ ਤੋੜ ਨਹੀਂ ਸਕਿਆ। ਲੇਕਿਨ ਇਹ ਕਿਸਾਨਾਂ ਨੂੰ ਕਿਆ ਇਹ ਆਪਸ ਵਿੱਚ ਨਹੀਂ ਸਮਝਣਾ ਚਾਹੀਦਾ ਕਿ ਜਿਹੜੀ ਮੋਦੀ ਸਰਕਾਰ ਇੱਕ ਤਰੀਕਾਕਾਰ ਦੇ ਤਹਿਤ ਤੁਹਾਡੇ ਅੰਦਰੋਂ ਵੀ ਗਦਾਰ ਬਣਾਉਣਾ ਸ਼ੁਰੂ ਕਰ ਰਹੀ ਹੈ, ਇਹ ਤੁਹਾਡੀ ਤਾਕਤ ਨੂੰ ਕਮਜ਼ੋਰ ਕਰਨਗੇ। ਕਿਸ ਤਰੀਕੇ ਨਾਲ ਕੀ, ਕਿਉਂਕਿ ਕਿਸਾਨ ਵੀ ਸੁਣਦੇ ਆ, ਜਿਹੜੇ ਅਸੀਂ ਪ੍ਰੋਗਰਾਮ ਕਰਦੇ ਹਾਂ ਇੰਟਰਨੈਸ਼ਨਲੀ ਜਿਤਨੇ ਹਨ, ਉਹਨਾਂ ਤੇ ਬਿਲਕੁਲ ਉਹ ਸੁਣਦੇ ਆ। ਕੀ ਮਸ਼ਵਰਾ ਦੇਣਾ ਚਾਹੋਗੇ ਕਿ ਇਹ ਤੁਹਾਨੂੰ ਕਮਜ਼ੋਰ ਕਰਨ ਦੀ ਇੱਕ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ, ਤੁਸੀਂ ਉਹਦਾ ਸ਼ਿਕਾਰ ਹੋ ਰਹੇ ਹੋ, ਤੁਹਾਨੂੰ ਕੀ ਕਰਨਾ ਚਾਹੀਦਾ? ਬਿਲਕੁਲ ਤੁਸੀਂ ਬਜਾ ਫਰਮਾਇਆ ਜੀ ਕਿ ਇਹ ਬੜੇ ਸਿੱਧੇ ਢੰਗ ਨਾਲ ਕਮਜ਼ੋਰ ਕਰਨ ਦੀ ਇੱਕ ਸਾਜ਼ਿਸ਼ ਸੀ। ਹੁਣ ਮੈਂ ਇੱਕ ਗੱਲ ਪੋਸਟ ਪਾਈ ਸੀ, ਪਰ ਕੁਝ ਨੌਜਵਾਨ ਲੋਕ ਮੇਰੇ ਕਾਫੀ ਅਗੇਂਸਟ ਹੋ ਗਏ ਉਸ ਗੱਲ ਤੇ। ਅਸੀਂ ਜਿਹੜਾ ਮੋਰਚਾ ਲਾਇਆ ਹੈ, ਉਹ ਜਿਹੜੇ ਕਾਨੂੰਨ ਬਣੇ ਨੇ 3, ਉਹਨਾਂ ਨੂੰ ਵਾਪਸ ਲੈਣ ਵਾਸਤੇ ਲਿਆ। ਅਸੀਂ ਉਹ ਮੋਰਚਾ ਇਸ ਕਰਕੇ ਨਹੀਂ ਲਾਇਆ ਕਿ ਅਸੀਂ ਝੰਡਾ ਲਹਿਰਾਉਣਾ ਹੈ ਲਾਲ ਕਿਲੇ ਉੱਤੇ ਜਾ ਕੇ, ਉਹ ਤੇ ਨਿਸ਼ਾਨਾ ਹੀ ਨਹੀਂ ਸੀ ਸਾਡਾ। ਬਿਲਕੁਲ ਦੀਪ ਸਿੱਧੂ ਨੇ ਕਹਿ ਲਓ ਜਾਂ ਗਵਰਨਮੈਂਟ ਨੇ ਚਾਲ ਚੱਲ ਕੇ ਉਹਨੂੰ ਲੀਡ ਕੀਤਾ ਕਿਸੇ ਢੰਗ ਨਾਲ, ਪਰ ਜਦੋਂ ਝੰਡਾ ਉੱਥੇ ਚੜ੍ਹ ਰਿਹਾ, ਦੀਪ ਉੱਥੇ ਖੜਾ ਹੈ, ਉਹਨੇ ਮਿਸਲੀਡ ਕੀਤਾ ਜੀ। ਨਿਸ਼ਾਨਾ ਉਹ ਨਹੀਂ ਸਾਡਾ। ਯੰਗ ਤਬਕਾ ਸਮਝਦਾ ਕਿ ਸ਼ਾਇਦ ਲਾਲ ਕਿਲੇ ਤੇ ਝੰਡਾ ਚੜ੍ਹ ਗਿਆ ਤੇ ਅਸੀਂ ਦਿੱਲੀ ਫਤਿਹ ਕਰ ਲਈਏ। ਨੋ, ਦਿੱਲੀ ਫਤਿਹ ਕਰਨ ਨਾਲ ਦਿੱਲੀ ਤੁਸੀਂ ਉਹ ਕਾਨੂੰਨ ਦੇ ਨਹੀਂ ਵਾਪਸ ਹੋ ਗਏ। ਬਿਲਕੁਲ ਕਾਨੂੰਨ ਦੇ ਮਸਲੇ ਨੂੰ ਸੱਟ ਲੱਗੀ ਹੈ। ਔਰ ਫਿਰ ਇੱਕ ਹੋਰ ਗੱਲ ਇਹ ਹੈ ਕਿ ਉਹਦੇ ਨਾਲ ਪੁਲਿਸ ਨੂੰ ਮੌਕਾ ਮਿਲਿਆ ਲਾਠੀ ਚਾਰਜ ਕਰਨ ਦਾ, ਗੋਲੀ ਚਲਾਉਣ ਦਾ। ਇੱਕ ਨੌਜਵਾਨ ਮੁੰਡਾ ਨਿਹੱਕ ਮਾਰਿਆ ਗਿਆ, ਮਾਪਿਆਂ ਦਾ। ਨਾ ਦੀਪ ਦਾ ਨੁਕਸਾਨ ਹੋਇਆ, ਨਾ ਲੱਖੇ ਦਾ ਨੁਕਸਾਨ ਹੋਇਆ, ਨਾ ਕਿਸਾਨਾਂ ਦਾ ਨੁਕਸਾਨ ਹੋਇਆ, ਪਰ ਇੱਕ ਨੌਜਵਾਨ ਬੇਵਕਤੀ ਮੌਤ ਮਾਰਿਆ ਗਿਆ ਇਹਨਾਂ ਦੀ ਬੇਵਕੂਫੀ ਦੇ ਕਾਰਨ। ਉਹਦਾ ਜ਼ਿੰਮੇਵਾਰ ਕੌਣ ਹੈ ਜੀ? ਪਰ ਖੁਸ਼ਕਿਸਮਤੀ ਇਹ ਹੈ ਕਿ ਇੱਕ ਦਿਨ ਉਹਦਾ ਡੈਮੇਜ ਹੋਇਆ, 2 ਦਿਨ ਡੈਮੇਜ ਹੋਇਆ, ਪਰ ਕਿਸਾਨ ਮੁੜ ਕੇ ਸੰਭਲ ਗਏ ਨੇ, ਸਾਰੇ ਫਿਰ ਵਾਪਸ ਆ ਗਏ ਨੇ, ਉਦਾਂ ਹੀ ਮੋਰਚਿਆਂ ਦੇ ਉਹ ਡਟ ਗਏ ਨੇ ਜਿਵੇਂ ਪਹਿਲਾਂ ਸਾਨੂੰ। ਰਹੀ ਗੱਲ ਲੱਖੇ ਸਿਧਾਣੇ ਦੀ, ਲੱਖਾ ਸਿਧਾਣਾ ਮੈਨੂੰ ਜਾਪਦਾ ਹੈ ਕਿ ਉਹ ਵਿਚਕਾਰ ਫਸਿਆ ਹੋਇਆ ਜੀ, ਕੁਝ ਨੌਜਵਾਨਾਂ ਦੇ ਵਰਗ ਵਿੱਚ ਤੇ ਕੁਝ ਕਿਸਾਨ ਜਥੇਬੰਦੀਆਂ ਦੇ ਵਿੱਚ। ਹੁਣ ਰੀਸੈਂਟ ਖਬਰ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੇ ਕਹਿ ਦਿੱਤਾ ਹੈ ਕਿ ਲੱਖਾ ਸਾਡੇ ਸਟੇਜ ਤੋਂ ਅੱਗੇ ਬੋਲ ਸਕਦਾ ਹੈ। ਪਹਿਲਾਂ ਉਹਨਾਂ ਨੇ ਦੀਪ ਸਿੱਧੂ ਨੂੰ ਤੇ ਲੱਖੇ ਸਿਧਾਣੇ ਨੂੰ ਰੋਕਿਆ ਹੋਇਆ ਸੀ ਕਿ ਤੂੰ ਸਾਡੀ ਸਟੇਜ ਤੋਂ ਨਹੀਂ ਬੋਲ ਸਕਦਾ। ਉਹਦੀ ਵਜ੍ਹਾ ਇੱਕੋ ਹੀ ਸੀ ਕਿ ਇਹਨਾਂ ਨੂੰ ਸ਼ੱਕ ਇਹ ਸੀ ਕਿ ਇਹ ਲੋਕਾਂ ਨੂੰ ਭੜਕਾਉਣਗੇ ਤੇ ਜਿਹੜਾ ਹਜੂਮ ਉੱਥੇ ਬੈਠਾ ਹੋਇਆ, ਜਿਹੜੇ ਲੋਕ ਬੈਠੇ ਹੋਏ ਨੇ, ਉਹ ਵਾਇਲੈਂਟ ਹੋ ਜਾਣਗੇ। ਐਗਜ਼ੈਕਟਲੀ, ਕਿ ਉਹ ਪੀਸਫੁਲੀ ਨਹੀਂ ਰਹਿਣਗੇ। ਇਸ ਦੇ ਪਿੱਛੇ ਇਹ ਥਿਊਰੀ ਹੈ। ਜੇ ਵਾਇਲੈਂਟ ਹੋ ਗਏ, ਇੱਕ ਤੇ ਮੂਵਮੈਂਟ ਫੇਲ ਹੁੰਦੀ ਹੈ, ਦੂਜਾ ਸਾਡੀਆਂ ਪਤਾ ਨਹੀਂ ਕਿੰਨੇ ਲੋਕ ਮਾਰੇ ਜਾਣਗੇ, ਕੀ ਖੱਟਾਂਗੇ ਅਸੀਂ ਜੀ। ਸਿਰਫ ਇਹ ਗੱਲ ਸੀ। ਇਸ ਤੋਂ ਉਹ ਲੋਕ ਥੋੜਾ ਜਿਹਾ ਕੰਨੀ ਕਤਰਾਉਂਦੇ ਸਨ, ਬਚਦੇ ਸਨ। ਪਰ ਇਹ ਮੈਂ ਇੱਕ ਮੋਰਚੇ ਵਾਲੇ ਗੱਲ ਕਹਾਂਗਾ, ਭਾਵੇਂ ਇਹਨੂੰ ਇੰਟਰਨੈਸ਼ਨਲੀ ਜਾਣਿਆ ਜਾਣ ਲੱਗ ਪਿਆ, ਕੋਈ ਸ਼ੱਕ ਨਹੀਂ, ਪਰ ਤਾਰੀਖ, ਦੁਨੀਆ ਦੀ ਤਾਰੀਖ ਦੇ ਵਿੱਚ ਜੇ ਇਸ ਵਕਤ ਤੱਕ ਜਿਹੜਾ ਸਭ ਤੋਂ ਜ਼ਿਆਦਾ
ਇਨਕਲਾਬ ਮੰਨਿਆ ਗਿਆ ਨਾ, ਔਰ ਫ੍ਰੈਂਚ ਰੈਵੋਲੂਸ਼ਨ ਮੰਨਿਆ ਗਿਆ ਜੀ। ਜੀ ਇਸ ਕਿਸਾਨ ਮੋਰਚੇ ਨੇ ਫ੍ਰੈਂਚ ਰੈਵੋਲੂਸ਼ਨ ਨੂੰ ਪਿੱਛੇ ਪਾ ਦਿੱਤਾ। ਹੁਣ ਵੇਖਣਾ ਇਹ ਹੈ ਕਿ ਇਹ ਕਾਮਯਾਬੀ ਕਦੋਂ ਇਹਨਾਂ ਨੂੰ ਹਾਸਲ ਹੁੰਦੀ ਹੈ। ਡੈਫੀਨੇਟਲੀ ਜੀ ਕਾਮਯਾਬੀ ਤੇ ਨਾਲ ਜੁੜੀ ਹੈ, ਕਿਉਂਕਿ ਇਤਨੀ ਵੱਡੀ ਰੈਜ਼ਿਸਟੈਂਸ ਦੇਣਾ ਇਹ ਬਜ਼ਾਤੇ ਖੁਦ ਇੱਕ ਕਾਮਯਾਬੀ ਹੈ। ਕਿਸੇ ਵੀ ਸਟੇਟ ਦੇ ਖਿਲਾਫ ਜਿਤਨੇ ਦਿਨ ਬੈਠੇ, ਜਿਤਨੀ ਤਾਦਾਦ ਦੇ ਵਿੱਚ ਲੋਕ ਬੈਠੇ, ਹੁਣ ਜਾਗ੍ਰਿਤੀ ਉਸ ਲੈਵਲ ਤੱਕ ਆ ਗਈ ਹੈ ਕਿ ਇਹ ਕਾਮਯਾਬੀ ਹੈ। ਮਤਲਬ ਇੰਡੀਆ ਦਾ ਕਿਸਾਨ ਉਹ ਆਪਣੇ ਜਿਹੜੇ ਉਹਦੇ ਰਾਈਟਸ ਹਨ ਉਹਨਾਂ ਦਾ ਉਸਨੂੰ ਪਤਾ ਚੱਲ ਗਿਆ ਕਿ ਇਹ ਮੇਰੇ ਰਾਈਟਸ ਹਨ, ਉਹ ਉਹਨਾਂ ਤੋਂ ਪਿੱਛੇ ਨਹੀਂ ਹਟੇਗਾ। ਠੀਕ ਹੈ, ਦੂਸਰੇ ਐਂਡ ਤੇ ਉਸ ਦਾ ਫਾਇਦਾ ਕੀ ਹੋਇਆ ਕਿ ਜਿਹੜਾ ਪਾਕਿਸਤਾਨੀ ਕਿਸਾਨ ਹੈ, ਲਹਿੰਦੇ ਪੰਜਾਬ ਦਾ ਕਿਸਾਨ ਹੈ, ਉਹਨੂੰ ਵੀ ਉਸ ਤੋਂ ਪਤਾ ਚੱਲਿਆ ਕਿ ਅੱਛਾ ਯਾਰ ਮੇਰੇ ਮਸਲੇ ਵੀ ਤੇ ਇਹੀ ਹੈ, ਇਹ ਕੋਈ ਇਕੱਲੇ ਚੜ੍ਹਦੇ ਪੰਜਾਬ ਦੇ ਲੋਕਾਂ ਦੇ ਤੇ ਮਸਲੇ ਨਹੀਂ ਹੈ। ਸੋ ਜਿਹੜੀ ਕਾਮਯਾਬੀ ਸੀ, ਬੇਸਿਕ ਕਾਮਯਾਬੀ, ਸਟੈਪ ਹੁੰਦੇ ਨਾ ਕਾਮਯਾਬੀ ਦੇ, ਇੱਕ ਤੇ ਹੁੰਦਾ ਹੈ ਕਿ ਲੋਕਾਂ ਨੂੰ ਮਸਲੇ ਦਾ ਪਤਾ ਹੀ ਨਹੀਂ। ਸਭ ਤੋਂ ਪਹਿਲਾਂ ਤੁਹਾਡੀ ਕਾਮਯਾਬੀ ਹੈ ਕਿ ਉਸ ਨੂੰ ਮਸਲੇ ਦਾ ਦੱਸ ਦੇਣਾ। ਦੂਸਰੇ ਨੰਬਰ ਤੇ ਇਹ ਹੈ ਕਿ ਲੋਕਾਂ ਨੂੰ ਫਿਰ ਦੱਸ ਕੇ ਤੇ ਉਹ ਅਗਲਾ ਨੈਕਸਟ ਸਟੈਪ ਇਹ ਹੈ ਕਿ ਉਹ ਉਸ ਤੇ ਕਾਇਮ ਹੋ ਜਾਣ, ਕਿ ਉਹ ਇੱਧਰ ਉੱਧਰ ਦੀ ਗੱਲ ਕੋਈ ਨੈਗੇਟਿਵਿਟੀ ਉਹਦੇ 'ਚ ਨਾ ਆਉਣ ਦੇਣ। ਤੀਸਰੇ ਨੰਬਰ ਤੇ ਇਹ ਹੈ ਕਿ ਫਿਰ ਉਹ ਖੁੱਲੀ ਆਵਾਜ਼ ਦੇ ਨਾਲ ਉਹ ਆਪਣਾ ਹੱਕ ਜਿਹੜਾ ਹੈ ਉਹ ਮੰਗ ਲੈਣ, ਉਹ ਹਕੂਮਤ ਤੋਂ ਲੈ ਲੈਣ। ਇਹ ਤੀਸਰਾ ਸਟੈਪ ਹੈ ਹਕੂਮਤ ਤੋਂ ਲੈਣਾ। ਦੋ ਕਾਮਯਾਬੀਆਂ ਤੇ ਕਿਸਾਨ ਉਹ ਲੈ ਕੇ ਬੈਠੇ ਹੋਏ। ਤੇ ਬੜੀ ਸੋਹਣੀ ਗੱਲਬਾਤ ਪ੍ਰਵਿੰਦਰ ਸਿੰਘ ਸੋਧ ਜੀ ਤੁਹਾਡੇ ਨਾਲ ਹੋਈ, ਤੇ ਤੁਹਾਡਾ ਸ਼ੁਕਰੀਆ ਤੁਹਾਡੇ ਟਾਈਮ ਦੇਣ ਦਾ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ। ਮੈਨੂੰ ਆਪਣਾ ਸਾਰੇ ਪਾਕਿਸਤਾਨ ਦੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਦੇ ਰੂਬਰੂ ਕਰਨੀ, ਉਹਨਾਂ ਨਾਲ ਤੁਹਾਡੇ ਨਾਲ ਹਮੇਸ਼ਾ ਗੱਲ ਕਰਨ ਦਾ ਬੜਾ ਲੁਤਫ ਆਉਂਦਾ ਜੀ। ਬੜੀ ਖੁਸ਼ਨਸੀਬੀ ਹੈ ਮੇਰੀ। ਤੁਹਾਡੀ ਮੁਹੱਬਤ ਹੈ ਪਰਮਿੰਦਰ ਸਿੰਘ ਸੋਧ ਜੀ, ਤੁਸੀਂ ਟਾਈਮ ਕੱਢਦੇ ਹੋ, ਔਰ ਇਹ ਆਪਣੇ ਹਿੱਸੇ ਦੀ ਇੱਕ ਕੰਟਰੀਬਿਊਸ਼ਨ ਹੈ ਜੋ ਤੁਸੀਂ ਔਰ ਅਸੀਂ ਇਹ ਲੋਕਾਂ ਨੂੰ ਦੇ ਰਹੇ ਹਾਂ, ਤਾਂ ਕਿ ਇਹਦੇ ਵਿੱਚੋਂ ਖਲਕਤ ਦੇ ਕਿਸੇ ਇੱਕ ਜੀਅ ਨੂੰ ਵੀ ਕਿਸੇ ਦਾ ਰਸਤਾ ਲੱਭ ਜਾਵੇ, ਉਹਦੀ ਸੋਚ ਡਾਇਰੈਕਸ਼ਨ ਜਿਹੜੀ ਹੈ ਉਹ ਬਦਲ ਕੇ ਤੇ ਜਿਹੜੀ ਕੁਰਾਹ ਪਏ ਹੋਏ ਸਾਡੇ ਪੰਜਾਬੀ ਉਹ ਸਿੱਧੀ ਰਾਹ ਤੇ ਆ ਜਾਵਣ। ਇਹਦੇ 'ਚ ਇਸ ਕੌਮੀਤੀ ਫਾਇਦਾ ਹੈ ਸਾਡਾ, ਇੱਕ ਨੈਸ਼ਨਲ ਫਾਇਦਾ ਹੈ, ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਪੰਜਾਬੀ ਬੈਠਾ ਹੈ ਉਹਦਾ ਫਾਇਦਾ ਹੈ। ਸੋ ਇਹ ਸਿਲਸਿਲਾ ਸਾਡਾ ਜਾਰੀ ਰਹੇਗਾ, ਔਰ ਮੈਂ ਤੁਹਾਡਾ ਦਿਲੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਇਨਸਾਨ ਪਾਉਂਦੇ ਹੋ। ਮੇਰੇ ਤੁਸੀਂ ਤੇ ਸਾਰੇ ਉਧਰਲੇ ਜਿਹੜੇ ਜੀ ਹਮ ਵਤਨੀ ਹੋ ਜੀ, ਮੈਂ ਇੰਨੀ ਗੱਲ ਕਵਾਂਗਾ ਜੀ। ਵਾਹ ਵਾਹ, ਬਹੁਤ ਸੋਹਣੀ ਗੱਲ, ਬਹੁਤ ਸੋਹਣੀ ਗੱਲ।